ਪੰਜਾਬੀ ਮੀਡੀਆ ਗਰੁੱਪ ਦੇ ਵਾਈਸ ਚੇਅਰਮੈਨ ਬਿਲਾਲ ਮੁਦੱਸਰ ਬੱਟ ਹੋਰਾਂ ਦੀ ਵਰ੍ਹੇਗੰਢ ਦਾ ਆਹਰ ਪੰਜਾਬ ਹਾਊਸ ਵਿੱਚ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਦੇ ਸੱਜਣਾ ਮਿੱਤਰਾਂ ਭਰਵੀਰ ਹਲਤ ਕਰਕੇ ਇਸ ਦਿਨ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਬਿਲਾਲ ਬੱਟ ਹੋਰਾਂ ਦੀ ਹਯਾਤੀ ਦੇ ਵੱਖੋ-ਵੱਖ ਪਹਿਲੂਆਂ ਉੱਤੇ ਝਾਤ ਪਾਉਂਦਿਆਂ ਆਖਿਆ ਕਿ ਉਹ ਉੱਚੀ ਪੱਧਰ ਦੇ ਪੱਤਰਕਾਰ ਹੋਣ ਦੇ ਨਾਲ-ਨਾਲ ਦੁੱਖ-ਸੁੱਖ ਦੀ ਸਾਂਝ ਰੱਖਣ ਵਾਲੇ ਮਿੱਤਰ ਵੀ ਨੇ। ਸਭ ਤੋਂ ਪਹਿਲਾਂ ਤਾਂ ਬਿਲਾਲ ਭਾਈ ਤੁਹਾਨੂੰ ਬਹੁਤ ਬਹੁਤ ਜਿਹੜੀ ਹੈ ਤੁਹਾਡੀ ਸਾਲਗਿਰਾ ਮੁਬਾਰਕ ਹੋਵੇ। ਤੇ ਬਿਲਾਲ ਭਾਈ ਮੂੰਹ ਨਿਕਲਦਾ ਜਿਸਲੇ ਬਿਲਾਲ ਦਾ ਨਾਮ ਆਉਂਦਾ ਹੈ ਬਿਲਾਲ ਭਾਈ, ਕਿਉਂਕਿ ਮੇਰੇ ਭਾਈ ਮਤਲਬ ਜਿੰਨਾ ਅਰਸਾ ਮੈਂ ਮਤਲਬ ਰਿਹਾ ਵਾਂ ਇੱਥੇ ਪਾਕਿਸਤਾਨ, ਇੱਥੇ ਲਾਹੌਰ ਅਸੀਂ ਰਹੇ ਹਾਂ, ਮੇਰੇ ਭਾਈ ਸਾਰੇ ਬਾਹਰ ਹੀ ਰਹੇ ਨੇ, ਯਾਰ ਦੋਸਤ ਬੜੇ ਨੇ ਤੇ ਭਾਈ ਜਿਹੜੇ ਨੇ ਉਹ ਬਹੁਤ ਘੱਟ ਸੇ ਤੇ ਮੇਰੇ ਭਾਈਆਂ ਵਾਂਗੂ ਨੇ ਬਿਲਕੁਲ। ਅੱਲਾਹ ਪਾਕ ਜਿਹੜਾ ਨਾ ਇਹਨਾਂ ਨੂੰ ਢੇਰ ਖੁਸ਼ੀਆਂ, ਲੰਬੀ ਜ਼ਿੰਦਗੀ, ਸਿਹਤ, ਤੰਦਰੁਸਤੀ ਦੇਵੇ। ਮੁਦੱਸਰ ਇਕਬਾਲ ਭੱਟ ਸਾਹਿਬ ਨੇ ਆਪਣੇ ਬਰਖੁਦਾਰ ਦੀ ਜਿਹੜੀ ਤਰਬੀਅਤ ਹੈ ਨਾ, ਅਖਲਾਕੀਆਤ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਵਿੱਚ ਆਪਣੀ ਤਰ੍ਹਾਂ ਕੁੱਟ-ਕੁੱਟ ਕੇ ਭਰਿਆ ਕਿ ਕਿਸੇ ਨਾਲ ਗੁਫ਼ਤਗੂ ਕਿਸ ਤਰ੍ਹਾਂ ਕਰਨੀ ਹੈ ਔਰ ਆਪਣੇ ਇਦਾਰੇ ਨੂੰ ਚਲਾਉਣਾ ਕਿਸ ਤਰ੍ਹਾਂ ਹੈ, ਉਹਨੂੰ ਰਨ ਕਿਸ ਤਰ੍ਹਾਂ ਕਰਨਾ ਹੈ। ਤੇ ਮੇਰੇ ਲਈ ਸਾਰਾ ਬੜੀ ਚੰਬੇ ਦੀ ਗੱਲ ਸੀ ਕਿ ਇਸ ਤਰ੍ਹਾਂ ਦੇ ਬੌਸ ਤੁਹਾਨੂੰ ਮਯਸਰ ਆ ਜਾਣ ਕਿ ਜਿਹੜੇ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੋਣ, ਹੱਸ ਖੇਡ ਕੇ ਤੁਹਾਡੇ ਨਾਲ ਗੱਲ ਕਰਨ। ਬਿਲਾਲ ਸਾਹਿਬ ਨੂੰ ਬਹੁਤ ਬਹੁਤ ਸਾਲਗਿਰਾ ਮੁਬਾਰਕ। ਤੇ ਦੂਸਰੀ ਗੱਲ ਹੈ ਕਿ ਮੈਂ ਤਕਰੀਬਨ 3.5 ਸਾਲ ਹੋ ਗਏ ਨੇ ਇੱਥੇ ਕੰਮ ਕਰ ਰਿਹਾ ਤੇ ਮੈਨੂੰ ਅੱਜ ਤੱਕ ਲੱਗਾ ਹੀ ਨਹੀਂ ਕਿ ਮੈਂ ਦਫ਼ਤਰ ਆਇਆ ਜਾਂ ਦਫ਼ਤਰ ਬੈਠਾ। ਬਿਲਾਲ ਸਾਹਿਬ, ਰਿਜ਼ਵਾਨ ਸਾਹਿਬ, ਬੜੀ ਅੱਛੀ ਦੋਸਤੀ ਇਹਨਾਂ ਨਾਲ ਚੱਲ ਰਹੀ। ਇਹ ਹੈ ਕਿ ਜਿਸ ਤਰ੍ਹਾਂ ਆਪਣੇ ਘਰ ਫਿਰ ਰਹੇ, ਅਸੀਂ ਕੋਈ ਗਲਤੀ ਕਰਦੀ ਹੈ ਤਾਂ ਇੰਨੇ ਅੱਛੇ ਤਰੀਕੇ ਨਾਲ ਪਿਆਰ ਨਾਲ ਸਮਝਾਉਂਦੇ ਨੇ, ਜਿਸ ਤਰ੍ਹਾਂ ਛੋਟੇ ਭਰਾਵਾਂ ਨੂੰ ਸਮਝਾਈਦਾ। ਤਾਂ ਗੁੱਸਾ ਵੀ ਕਰ ਜਾਂਦੇ ਨੇ, ਲੇਕਿਨ ਅਸੀਂ ਕਦੀ ਫੀਲ ਹੀ ਨਹੀਂ ਕੀਤਾ ਕਿ ਜਦੋਂ ਅਸੀਂ ਹਰ ਦੁੱਖ ਸੁੱਖ ਵਿੱਚ ਇਕੱਠੇ ਆ ਤੇ ਫਿਰ ਕਿਸੇ ਦਾ ਗੁੱਸਾ ਕੀ ਕਰਨਾ। ਜ਼ਿਕਰ ਹੋਇਆ ਕਿ ਕਿਸੇ ਵੱਡੇ ਇਨਸਾਨ ਦਾ ਪੁੱਤਰ ਹੋਣਾ ਕਿੱਡਾ ਔਖਾ ਕੰਮ ਹੈ। ਕਿਉਂਕਿ ਔਖਾ ਇਸ ਵਜ੍ਹਾ ਤੋਂ ਕਿ ਵੱਡੇ ਬੰਦੇ ਨੇ ਤੇ ਵੱਡੇ ਕੰਮ ਕਰ ਲਏ, ਅੱਗੋਂ ਉਹਦੀ ਔਲਾਦ ਤੋਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਉਹ ਉਸ ਤਰ੍ਹਾਂ ਉਹਨੂੰ ਲੈ ਕੇ ਚੱਲਦੇ ਨੇ, ਕਿਸ ਤਰ੍ਹਾਂ ਲੈ ਕੇ ਚੱਲਦੇ ਨੇ। ਔਰ ਫਿਰ ਇਕਲੌਤਾ ਪੁੱਤਰ ਹੋਣਾ ਉਸ ਤੋਂ ਜ਼ਿਆਦਾ ਔਖਾ ਕੰਮ ਹੈ। ਲੇਕਿਨ ਬਿਲਾਲ ਸਾਹਿਬ ਨੇ ਮਾਸ਼ਾਅੱਲਾ ਜਿਸ ਤਰ੍ਹਾਂ ਪੰਜਾਬ ਹਾਊਸ ਦੀ ਤਾਮੀਰ ਵਿੱਚ ਔਰ ਕਿਤਾਬਾਂ ਦੀ ਮਤਲਬ ਇੱਕ ਇੱਕ ਚੀਜ਼ ਨੂੰ ਛੋਟੇ ਤੋਂ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਨੂੰ ਤੁਸੀਂ ਆਪ ਹੈਡ ਕਰਨਾ ਜਾਂ ਸੁਪਰਵਾਈਜ਼ ਕਰਨਾ, ਇਹ ਬਹੁਤ ਔਖਾ ਕੰਮ ਹੈ। ਇਹ ਬਿਲਾਲ ਭੱਟ ਸਾਹਿਬ ਵੀ ਦੀਆਂ ਔਕੜਾਂ ਜਾਣਦੇ ਨੇ। ਰਲਤੀਆਂ ਦਾ ਕਹਿਣਾ ਸੀ ਕਿ ਬਿਲਾਲ ਮੁਦੱਸਰ ਹੋਰਾਂ ਪੰਜਾਬੀ ਯੂਨੀਅਨ, ਪੰਜਾਬ ਹਾਊਸ ਤੇ ਪੰਜਾਬੀ ਮੀਡੀਆ ਗਰੁੱਪ ਨੂੰ ਬਹੁਤ ਮਿਸਾਲੀ ਤਰੀਕੇ ਨਾਲ ਮੈਨੇਜ ਕਰਕੇ ਸਾਬਤ ਕੀਤਾ ਹੈ ਕਿ ਟੈਲੈਂਟ ਉਮਰ ਤੇ ਤਜਰਬੇ ਦੀ ਮਿੱਥ ਤੋਂ ਵੱਡਾ ਸੱਚ ਹੈ। ਬਿਲਾਲ ਮੁਦੱਸਰ ਬੱਟ, ਮੈਨੂੰ ਯਾਨੀ ਬੱਟ ਸਾਹਿਬ ਨੂੰ ਕਈ ਦਫਾ ਅਸੀਂ ਆਪਸ ਦੇ ਵਿੱਚ ਬੱਟ ਸਾਹਿਬ ਹੋ ਸਕਦਾ ਕਹਿੰਦੇ ਹੋਣਗੇ ਯਾਰ ਮੈਨੂੰ ਉਹ ਚੀਜ਼ ਨਹੀਂ ਜਿਸ ਤਰ੍ਹਾਂ ਬੱਟ ਸਾਹਿਬ ਬੁਲਾਰ ਵਾਲੇ ਨੇ ਜਾਂ ਸਾਰਾ ਕੁਝ, ਲੇਕਿਨ ਬਿਲਾਲ ਬੱਟ ਸਾਹਿਬ ਤੁਹਾਡੇ ਲਈ ਵਾਕਈ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਅੱਜ ਅਗਰ ਹਕੀਮ ਸਾਹਿਬ ਹੁੰਦੇ ਨਾ ਤੇ ਸ਼ਾਇਦ ਤੁਹਾਡੇ ਤੋਂ ਜ਼ਿਆਦਾ ਉਸ ਤੇ ਫਖਰ ਕਰਦੇ। ਬਿਲਾਲ ਸਾਹਿਬ ਨਾਲ ਜਿਹੜਾ ਰਿਲੇਸ਼ਨ ਹੈ ਨਾ ਪਿਛਲੇ 12 ਸਾਲ ਤੋਂ ਮੇਰਾ, ਠੀਕ ਹੈ। ਬਿਲਾਲ ਸਾਹਿਬ ਇੱਕ ਬਿਲਕੁਲ ਭਰਾਵਾਂ ਦਾ ਮੇਰਾ ਸਫ਼ਰ ਗੁਜ਼ਰਿਆ ਔਰ ਸਪੈਸ਼ਲ ਜਿਹੜਾ ਅਸੀਂ ਸਫ਼ਰ ਜਿਹੜਾ ਕੀਤਾ ਨਾ ਦੁਬਈ ਦਾ, ਉਹ ਸਭ ਤੋਂ ਅੱਛਾ ਗੁਜ਼ਰਿਆ। ਮੈਂ ਤਕਰੀਬਨ ਬਿਲਾਲ ਭੱਟ ਸਾਹਿਬ ਤੋਂ ਕੋਈ 4 ਕੁ ਸਾਲ ਵੱਡਾ ਵਾਂ ਭੱਟ ਸਾਹਿਬ ਦੀ ਜ਼ਿੰਦਗੀ ਦੇ ਵਿੱਚ। ਤੇ ਮੈਂ ਇਹ ਸਮਝਦਾ ਵਾਂ ਕਿ ਮੈਂ ਬਿਲਾਲ ਭੱਟ ਸਾਹਿਬ ਨਾਲੋਂ ਬਹੁਤ ਜ਼ਿਆਦਾ ਨਾਲਾਇਕ ਹਾਂ। ਉਹ ਇਸ ਵਾਸਤੇ ਕਿ ਮੈਂ ਉਹ ਕੁਝ ਨਹੀਂ ਸਿੱਖ ਸਕਿਆ ਭੱਟ ਸਾਹਿਬ ਕੋਲੋਂ ਜਿਹੜਾ ਬਿਲਾਲ ਭੱਟ ਸਾਹਿਬ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਸਿੱਖਿਆ। ਅੱਜ ਦੀ ਤਕਰੀਬ ਤੋਂ ਬਾਅਦ ਮੈਂ ਇਹ ਦਾਅਵੇ ਨਾਲ ਕਹਿਣਾ ਵਾ ਕਿ ਭੱਟ ਸਾਹਿਬ ਬਿਲਾਲ ਆਪਣੀ ਉਮਰ ਤੋਂ ਜ਼ਿਆਦਾ ਵੱਡਾ ਹੈ। ਬਿਲਾਲ ਦਾ ਕਿਰਦਾਰ ਬਿਲਾਲ ਦੀ ਉਮਰ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਗਿਆ ਹੈ। ਉਹ ਸਿਰ ਕੱਢਵਾਂ ਨੌਜਵਾਨ ਹੈ ਔਰ ਇਸ ਕਿਰਦਾਰ ਸਾਜ਼ੀ ਦਾ ਕ੍ਰੈਡਿਟ ਭੱਟ ਸਾਹਿਬ ਨੂੰ ਜਾਂਦਾ ਹੈ। ਅੱਲਾਹ ਤਾਲਾ ਦੋਨਾਂ ਨੂੰ ਸਲਾਮਤ ਰੱਖੇ। ਸਮਝਣਾ ਕਿ ਇੱਥੇ ਸਾਰੇ ਮੇਰੇ ਵਾਸਤੇ ਬਿਲਾਲ ਨੇ। ਮੈਂ ਹਮੇਸ਼ਾ ਸਾਰੇ ਦੋਸਤਾਂ ਨੂੰ ਬੱਚਿਆਂ ਆਂਗਨ ਤੇ ਛੋਟਿਆਂ ਵੀਰਾਂ ਆਂਗਨ ਸਮਝਣਾ। ਯਕੀਨੀ ਗੱਲ ਹੈ ਆਪਣੀ ਔਲਾਦ ਦੀਆਂ ਖੂਬੀਆਂ ਖਾਮੀਆਂ ਦਾ ਜ਼ਿੰਮੇਦਾਰ ਬਾਪ ਹੀ ਹੁੰਦਾ। ਸੋ ਮੈਂ ਸਮਝਣਾ ਕਿ ਮੇਰੀ ਇਸ ਟੀਮ ਵਿੱਚ ਜਿੰਨੀਆਂ ਵੀ ਖੂਬੀਆਂ ਨੇ ਜਾਂ ਬਿਲਾਲ ਵਿੱਚ ਜਿਹੜੀਆਂ ਖੂਬੀਆਂ ਨੇ ਉਹ ਮੇਰੀ ਵਜ੍ਹਾ ਤੋਂ ਨੇ ਔਰ ਖਾਮੀਆਂ ਵੀ ਯਕੀਨਨ ਮੇਰੀ ਵਜ੍ਹਾ ਤੋਂ ਹੋਣਗੀਆਂ। ਲੇਕਿਨ ਇਹ ਗੱਲ 'ਚ ਕੋਈ ਸ਼ੁਬਾ ਨਹੀਂ ਕਿ ਬਿਲਾਲ ਨੇ ਪਿਛਲੇ 1-2 ਸਾਲਾਂ 'ਚ ਮੇਰੀ ਤਵੱਕੋ ਦੇ ਮੁਤਾਬਕ ਬਿਹਤਰ ਅੰਦਾਜ਼ 'ਚ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਬਿਲਖਸੂਸ
ਪੰਜਾਬ ਹਾਊਸ ਦੀ ਇੱਕ ਇੱਕ ਇੱਟ ਇਸ ਗੱਲ ਦੀ ਗਵਾਹ ਹੈ ਕਿ ਉਹ ਬਲਾਲ ਦੇ ਹੱਥੀਂ ਲੱਗੀ। ਮੈਂ ਤੇ ਯਕੀਨਨ ਸੁਪਰਵਾਈਜ਼ ਹੀ ਕਰ ਸਕਦਾ ਸਾਂ ਉਸ ਕੰਮ ਵਿੱਚ। ਬਲਾਲ ਨੇ ਆਪਣਾ ਕਿਰਦਾਰ ਬੜੀ ਮਿਹਨਤ ਤੇ ਲਗਨ ਨਾਲ ਅਦਾ ਕੀਤਾ। और लेकिन मैं समझना कि अगर रजवान असगर भट्ट और बाकी टीम ਦਾ ਉਹਨੂੰ ਸਾਥ ਨਾ ਮਿਲਦਾ ਤਾਂ ਸ਼ਾਇਦ ਉਹ ਇੰਨੇ ਆਸਨ ਤਰੀਕੇ ਨਾਲ ਇਸ ਮਾਮਲੇ ਨੂੰ ਆਰਗੇਨਾਈਜ਼ ਨਾ ਕਰ ਸਕਦਾ। ਲਿਹਾਜ਼ਾ ਇਹ ਕ੍ਰੈਡਿਟ ਮੈਨੂੰ ਜਾਂਦਾ ਹੈ ਕਿ ਉਹਨੂੰ ਇੱਕ ਐਸੀ ਟੀਮ ਮੁਹੱਈਆ ਕਰ ਦਿੱਤੀ ਜਿਸ ਉਹਦੀ ਮੁਆਵਨਤ ਵਿੱਚ ਆਪਣਾ ਭਰਪੂਰ ਕਿਰਦਾਰ ਅਦਾ ਕੀਤਾ। ਇਕੱਠ ਦੇ ਅਖੀਰ ਤੇ ਬਿਲਾਲ ਮੁਦੱਸਰ ਭੱਟ ਹੋਰਾਂ ਸੱਜਣਾ ਮਿੱਤਰਾਂ ਨਾਲ ਰਲ ਕੇ ਕੇਕ ਕੱਟਿਆ ਤੇ ਰਲਤ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ।